ਵੇਲੇ ਦੇ ਉੱਘੇ ਤੇ ਮਹਾਨ ਲਿਖਾਰੀ ਅਮੀਨ ਮਲਕ ਹੋਰਾਂ ਦੀ ਦੂਜੀ ਬਰਸੀ ਦੇ ਮੌਕੇ ਉੱਤੇ ਪੰਜਾਬ ਹਾਊਸ ਲਾਹੌਰ ਅੰਦਰ ਇਕੱਠ ਹੋਇਆ, ਜਿੱਥੇ ਪੰਜਾਬੀ ਸਾਹਿਤ ਨਾਲ ਜੁੜੇ ਸੰਗੀਆਂ ਰਲਤ ਕੀਤੀ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਅਮੀਨ ਮਲਕ ਹੋਰਾਂ ਨੇ ਪੰਜਾਬੀ ਕਹਾਣੀ ਨੂੰ ਨਵੀਂ ਪਛਾਣ ਦਿੱਤੀ। ਅੱਜ ਦਾ ਇਕੱਠ ਸਾਡੇ ਬਹੁਤ ਹੀ ਖੂਬਸੂਰਤ ਮਿੱਤਰ, ਸੱਜਣ, ਦੋਸਤ ਔਰ ਪੰਜਾਬੀ ਦੇ ਇੱਕ ਕਮਿਟਡ ਕਾਮਾਂ ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਜ਼ੁਬਾਨ ਵਾਸਤੇ ਸਰਫ ਕੀਤੀ ਔਰ ਉਹਨਾਂ ਆਪਣੀ ਪੂਰੀ ਜ਼ਿੰਦਗੀ 'ਚ ਪੰਜਾਬੀ ਦੇ ਇਲਾਵਾ ਕੋਈ ਕੰਮ ਨਹੀਂ ਕੀਤਾ। ਸਾਡੀ ਪਿਛਲੀ ਇਸ ਔਰ ਆਉਣ ਵਾਲੀ ਨਸਲ ਦੇ ਵਿੱਚ ਜਿਸ ਪੁੱਲ ਨੂੰ ਅਸੀਂ ਵੇਖ ਸਕਦੇ ਹਾਂ ਸਕਾਫਤੀ ਤੌਰ 'ਤੇ, ਉਹ ਮੇਰਾ ਖਿਆਲ ਹੈ ਕਿ ਅਮੀਨ ਮਲਿਕ ਸਾਹਿਬ ਤੋਂ ਵੱਡਾ ਪੁੱਲ ਸ਼ਾਇਦ ਹੀ ਕੋਈ ਹੋਰ ਹੋਵੇ। ਉਹ ਦੋਵਾਂ ਪਿਛਲੀ ਨਸਲ ਔਰ ਅਗਲੀ ਆਉਣ ਵਾਲੀ ਨਸਲ ਨੂੰ ਆਪਣੀ ਰਹਿਤਲ ਨਾਲ ਜੋੜਨ ਵਾਸਤੇ ਜੋ ਉਹਨਾਂ ਨੇ ਕਹਾਣੀਆਂ ਲਿਖੀਆਂ, ਜਿਸ ਤਰ੍ਹਾਂ ਉਹਨਾਂ ਦੇ ਕਿਰਦਾਰਾਂ ਦੀ ਬੁਨਤ ਹੈ ਔਰ ਜਿਸ ਤਰ੍ਹਾਂ ਉਹ ਪੂਰੇ ਦਾ ਪੂਰਾ ਆਲ ਦੁਆਲਾ ਲੈ ਕੇ ਨਾਲ ਟੁਰਦੇ ਨੇ, ਇਹ ਬਹੁਤ ਕਹਾਣੀਕਾਰਾਂ ਨੂੰ ਘੱਟ ਨਸੀਬ ਹੋਇਆ। ਅਮੀਨ ਮਲਕ ਸਾਹਿਬ ਜੈਸੇ ਲੋਕ, ਇਹ ਪੰਜਾਬੀ ਦਾ ਸਰਮਾਇਆ ਤੇ ਉਹਨਾਂ ਦੀ ਯਾਦ ਜਿਹੜੀ ਆ ਉਹਨੂੰ ਯਾਦ ਰੱਖਣਾ ਔਰ ਉਹਨਾਂ ਦੇ ਜਿਹੜਾ ਕੰਮ ਆ ਉਹਨੂੰ ਯਾਦ ਰੱਖਣਾ, ਇਹ ਵੱਡਾ ਕੰਮ ਆ ਕਿ ਉਹ ਮੁਦੱਸਰ ਇਕਬਾਲ ਭੱਟ ਸਾਹਿਬ ਨੇ ਯਾਦ ਰੱਖਿਆ। ਅਮੀਨ ਮਲਿਕ ਸਾਹਿਬ ਨੂੰ ਮੈਂ ਯਾਨੀ ਬੁਲੇਖਾ ਦੇ ਦਫ਼ਤਰ ਵਿੱਚ ਪੰਜਾਬੀ ਦੀਆਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਸਨ ਉਹਦੇ 'ਚ ਸਭ ਤੋਂ ਐਕਟਿਵ, ਗਰਮਜੋਸ਼, ਪੰਜਾਬੀ ਲਈ ਲੜਨ ਵਾਲਾ, ਪੰਜਾਬੀ ਲਈ ਕੰਮ ਕਰਨ ਵਾਲਾ ਔਰ ਉਸ ਤੋਂ ਵੀ ਵੱਧ ਕੇ ਉਹਨਾਂ ਦੀ ਜਿਹੜੀ ਵਾਈਫ ਸਨ ਉਹ ਖੁਦ ਰਾਈਟਰ ਸਨ। ਮਲਿਕ ਸਾਹਿਬ ਜਿਹੜੇ ਸਨ ਉਹ ਖੁਦ ਸ਼ਾਇਰ ਸਨ, ਕਹਾਣੀਕਾਰ ਸਨ। ਮਲਕ ਸਾਹਿਬ ਇਸ ਦੁਨੀਆ ਤੋਂ ਗਏ ਨੇ, ਲੇਕਿਨ ਉਹਨਾਂ ਦਾ ਕੰਮ ਸਾਡੇ ਕੋਲ ਮੌਜੂਦ ਹੈ, ਉਹਨਾਂ ਦੇ ਅਫਕਾਰ ਸਾਡੇ ਕੋਲ ਮੌਜੂਦ ਨੇ। ਮੌਤ ਤਾਂ ਇਨਸਾਨ ਦੇ ਵਜੂਦ ਨੂੰ ਆਉਂਦੀ ਹੈ, ਨਾ ਉਹਦੇ ਅਫਕਾਰ ਨੂੰ ਆਉਂਦੀ, ਨਾ ਉਹਦੀ ਰੂਹ ਨੂੰ ਆਉਂਦੀ ਹੈ। ਅਤੇ ਇਹ ਬੜੇ ਰਲੇ ਮਿਲੇ ਜਿਹੇ ਜਜ਼ਬਾਤ ਨੇ, ਇੱਕ ਅੱਖ ਵਿੱਚ ਸੁੱਖ ਵੀ ਹੈ ਅਤੇ ਇੱਕ ਅੱਖ ਦੇ ਵਿੱਚ ਦੁੱਖ ਵੀ ਹੈ। ਉਹ ਸੁੱਖ ਤਾਂ ਇਸ ਪਾਰੋਂ ਕਿ ਮਲਕ ਸਾਹਿਬ ਵਰਗੀ ਅਹਿਦ ਸਾਜ਼ ਸ਼ਖਸੀਅਤ ਦੀ ਮੈਨੂੰ ਸਜਨਾਈ ਜਿਹੜੀ ਹੈ ਉਹ ਰਹੀ, ਅਤੇ ਦੁੱਖ ਜ਼ਾਹਿਰ ਹੈ ਉਹਨਾਂ ਦੀ ਜੁਦਾਈ ਦਾ। ਸੋ ਸਜਨਾਈ ਔਰ ਜੁਦਾਈ ਦੋਨੋਂ ਇੱਕ ਮਿਕ ਹੋ ਗਏ ਅੱਜ ਦੇ ਦਿਨ। ਮੈਂ ਸਮਝਣਾ ਵਾ ਕਿ ਅਗਰ ਰਵੇਲ ਨਾ ਹੁੰਦਾ ਤੇ ਅੱਜ ਅਮੀਨ ਮਲਕ ਵੀ ਸਾਡੇ ਦਰਮਿਆਨ ਨਾ ਹੁੰਦਾ, ਕਿਉਂਕਿ ਰਵੇਲ ਨੇ ਅਮੀਨ ਮਲਕ ਦੀ ਸ਼ਨਾਖਤ ਕਰਵਾਈ ਸਾਡੇ ਦਰਮਿਆਨ। ਉਹਦਾ ਜਿਹੜਾ ਸੀ ਨਾ ਇੱਕ ਤਾਰਫ ਜਿਹੜਾ ਸੀ ਨਾ, ਉਹ ਰਵੇਲ ਰਾਹੀਂ ਤੇ ਇਲਿਆਸ ਕੁਮਰ ਰਾਹੀਂ ਸੀ। ਮੈਂ ਨਹੀਂ ਸਮਝਦਾ, ਮੈਂ ਥੋੜ੍ਹੀ ਜਿਹੀ ਅਰਸੇ ਦੇ ਵਿੱਚ ਹੀ ਸਾਡਾ ਉਹਦੇ ਨਾਲ ਪਿਆਰ ਮੁਹੱਬਤ ਬਣ ਗਿਆ। ਤੁਸੀਂ ਪਤਾ ਨਹੀਂ ਕਿਹੜੇ ਅਮੀਨ ਮਲਕ ਦੀ ਗੱਲ ਕਰ ਰਹੇ ਹੋ, ਮੈਂ ਨਹੀਂ ਜਾਣਦਾ। ਅਲਬੱਤਾ ਜਿਸ ਅਮੀਨ ਮਲਕ ਨੂੰ ਮੈਂ ਜਾਣਨਾ ਹੈ, ਮੇਰੀਆਂ ਉਹਦੇ ਨਾਲ ਲੰਦਨ ਵਿੱਚ 2 ਮੁਲਾਕਾਤਾਂ ਹੋਈਆਂ ਔਰ ਮੈਨੂੰ ਲੱਗਦਾ ਹੈ ਕਿ ਮੈਂ ਜ਼ਰੂਰਤ ਤੋਂ ਜ਼ਿਆਦਾ ਖੁਸ਼ ਨਸੀਬ ਹਾਂ ਕਿ ਉਹਨਾਂ ਨੇ ਦੋਨੋਂ ਵਾਰੀ ਮੈਨੂੰ ਅਵਾਰਡ ਦਿੱਤਾ। ਮਿਹਰਬਾਨੀ। ਅਮੀਨ ਮਲਕ ਹੋਰਾਂ ਦੇ ਚਾਹੀਵਾਨਾ ਆਖਿਆ ਕਿ ਉਹ ਜ਼ੁਬਾਨ ਦੇ ਭਾਵੇਂ ਕੌੜੇ ਸਨ ਪਰ ਦਿਲ ਦੇ ਬਹੁਤ ਸਾਫ਼ ਸਨ। ਇਹ ਸੁਚੇਚਤਾ ਉਹਨਾਂ ਦੀਆਂ ਕਹਾਣੀਆਂ 'ਚ ਵੀ ਵਿਖਾਲੀ ਦਿੰਦੀ ਹੈ। ਮਲਕ ਸਾਹਿਬ ਦੀ ਜਿਹੜੀ ਹੈ ਇੱਥੇ ਲਿਖਤਾਂ ਦੇ ਨਾਲ ਜਿਹੜੀ ਉਹ ਤਿੱਖੀ ਲਿਖਤ ਸੀ ਨਾ, ਜਿਹੜੀ ਉਹ ਆਪਣੇ ਉਹਦੇ ਵਿੱਚ ਜਿਹੜੀ ਬਿਲਕੁਲ ਹੀ ਲੈ ਗਏ ਸੀ ਪੰਜਾਬੀ ਨੂੰ ਉੱਤੇ, ਉਹ ਹਿੰਦੁਸਤਾਨੀ ਪੰਜਾਬ ਦੇ ਵਿੱਚ ਛਪਣਾ ਸ਼ੁਰੂ ਹੋ ਗਏ ਸੀ। ਖਾਸ ਤੌਰ 'ਤੇ ਪਹਿਲੇ ਅਜੀਤ 'ਚ ਛਪਦੇ ਰਹੇ, ਬਾਅਦ ਦੇ ਵਿੱਚ ਜਗਬਾਣੀ ਦੇ ਵਿੱਚ ਉਹਨਾਂ ਦੀਆਂ ਆਰਟੀਕਲਸ ਆਉਣੇ ਸ਼ੁਰੂ ਹੋ ਗਏ, ਐਸੇ ਤਿੱਖੇ ਆਰਟੀਕਲ ਕਿ ਜਿਹਦੇ ਵਿੱਚ ਪੰਜਾਬੀਆਂ ਨੂੰ, ਪੂਰੇ ਪੰਜਾਬੀਆਂ ਨੂੰ ਐਸਾ ਉਹ ਆਵਾਜ਼ ਦਿੰਦੇ ਸੀ ਨਾ ਕਿ ਜਿਹੜਾ ਉਹਨਾਂ ਦਾ ਇੱਕ ਵਾਰੀ ਆਰਟੀਕਲ ਪੜ੍ਹ ਲਵੇ ਨਾ ਤਾਂ ਮੇਰਾ ਖਿਆਲ ਹੈ ਕਿ ਉਸ ਦੇ ਅੰਦਰ ਜਿਹੜਾ ਸੀ ਉਹ ਪੰਜਾਬੀ ਜਾਗ ਪੈਂਦਾ ਸੀ। ਅਮੀਨ ਮਲਕ, ਬਹੁਤ ਸਾਰੇ ਦੋਸਤ ਉਹਨੂੰ ਕਹਾਣੀਕਾਰ ਕਹਿੰਦੇ ਨੇ, ਨਾਵਲ ਨਿਗਾਰ ਕਹਿੰਦੇ ਨੇ, ਲੇਕਿਨ ਮੈਨੂੰ ਜਿਹੜਾ ਇਤਫਾਕ ਹੋਇਆ ਹੈ ਉਹ ਅਮੀਨ ਮਲਕ ਨੂੰ ਐਜ਼ ਏ ਦਾਸਤਾਨ ਗੋ ਸੁਣਨ ਦਾ ਇਤਫਾਕ ਹੋਇਆ ਹੈ। ਮੈਂ ਉਹਨਾਂ ਦੀਆਂ ਕਹਾਣੀਆਂ ਨੂੰ ਬੈਠ ਕੇ ਆਮਨੇ ਸਾਹਮਣੇ ਸੁਣਿਆ ਔਰ ਮੈਂ ਲੋਕਾਂ ਨੂੰ ਉਹ ਜਿਸ ਵੇਲੇ ਕਹਾਣੀ ਉਹ ਬਿਆਨ ਕਰ ਰਹੇ ਹੁੰਦੇ ਸਨ ਰੋਂਦਿਆਂ ਵੇਖਿਆ। ਜਿਹੜਾ ਵੀ ਉਹਨੇ ਲਿਖਿਆ ਕਮਾਲ ਦਾ ਲਿਖਿਆ। ਇਹ ਸਾਰੀਆਂ ਹੀ ਕਿਤਾਬਾਂ ਆਪਣੀ ਜਗ੍ਹਾ ਇੰਤਹਾਈ ਖੂਬਸੂਰਤ, ਇੰਤਹਾਈ ਅਹਿਮ। ਔਰ ਫਿਰ ਮੇਰੇ ਤੋਂ ਬਾਅਦ ਜਿਹੜੀ ਭੱਟ ਸਾਹਿਬ ਨੇ ਫਿਰ ਜ਼ਿੰਮੇਦਾਰੀ ਅਦਾ ਕਰਨਾ ਸ਼ੁਰੂ ਕੀਤੀ, ਮੈਂ ਸਮਝਣਾ ਇਹ ਭਰਪੂਰ ਹਰਾਜੇ ਕੀਦਤ ਭੱਟ ਸਾਹਿਬ ਨੂੰ ਵੀ ਹਿਸਾਬ ਨਾਲ। ਅਮੂਮੀ ਤੌਰ 'ਤੇ ਨਾ ਸਾਡੇ ਹਾਂ ਅਮੀਨ ਮਲਿਕ ਜੈਸੇ ਲੋਕਾਂ ਦੇ ਬਾਰੇ ਜਿਹੜਾ ਤਬਸਰਾ ਕੀਤਾ ਜਾ ਰਿਹਾ ਹੁੰਦਾ ਨਾ ਤਾਂ ਉਹਨਾਂ ਨੂੰ ਜਜ਼ਬਾਤੀ ਕਿਹਾ ਜਾ ਰਿਹਾ ਹੁੰਦਾ। ਮੈਂ ਸਮਝਦਾ ਕਿ ਇਹ ਇੱਕ ਦਿਆਨਤਦਾਰ ਆਦਮੀ ਦਾ ਵਸਫ ਹੁੰਦਾ ਹੈ ਕਿ ਉਹ
ਮੁਰੱਵਤ ਦੀ ਮਿਲਾਵਟ ਵੀ ਨਹੀਂ ਕਰਨਾ ਚਾਹ ਰਹੇ ਹੁੰਦੇ। ਇਹ ਜਿਹੜੀ ਬਹੁਤ ਸਾਰੇ ਸਾਡੇ ਜਿਹੜੇ ਮਾਮਲਾਤ ਹਨ ਨਾ, ਉਹ ਮੁਰੱਵਤ ਦੀ ਮਿਲਾਵਟ ਦੀ ਨਜ਼ਰ ਹੋ ਜਾਂਦੇ ਹੁੰਦੇ। ਉਹ ਇਤਨਾ ਖਾਲਿਸ ਆਦਮੀ ਸੀ ਆਪਣੇ ਮਿਜ਼ਾਜ ਵਿੱਚ ਕਿ ਵਜ਼ਾਦਾਰੀ ਹੁੰਦੀ ਹੈ ਨਾ, ਉਸੇ ਜਿਹੜੀ ਮਿਲਾਵਟ ਕੀਤੀ ਜਾ ਸਕਦੀ ਹੈ, ਸ਼ਾਇਦ ਕਿਸੇ ਹੱਦ ਤੱਕ ਜਾਇਜ਼ ਔਰ ਰਵਾ ਵੀ ਹੋਏ। ਇਸ ਇਕੱਠ 'ਚ ਅਮੀਨ ਮਲਕ ਹੋਰਾਂ ਦੇ ਘਰ ਦੇ ਜੀਆਂ ਵੀ ਰਲਤ ਕੀਤੀ ਤੇ ਗੱਲਬਾਤ ਕਰਦਿਆਂ ਆਖਿਆ ਕਿ ਮੁਦੱਸਰ ਇਕਬਾਲ ਬੱਟ ਤੇ ਇਲਿਆਸ ਘੁੰਮਣ ਹੋਰਾਂ ਨੇ ਅਮੀਨ ਮਲਕ ਹੋਰਾਂ ਨੂੰ ਯਾਦ ਰੱਖ ਕੇ ਮੁਹੱਬਤਾਂ ਦਾ ਹੱਕ ਅਦਾ ਕੀਤਾ ਹੈ। ਬਾਕੀ ਜੇ ਹੀਰਾ ਤਰਾਸ਼ਣ 'ਚ ਕ੍ਰੈਡਿਟ ਸਾਰਾ ਇਲਿਆਸ ਘੁੰਮਣ ਸਾਹਿਬ ਦਾ ਨਾ, ਉਹ ਰਵੇਲ 'ਚ ਅਗਰ ਇਹ ਨਾ ਉਹਨਾਂ ਨੂੰ ਜਿਸ ਤਰ੍ਹਾਂ ਵੀ ਇਹਨਾਂ ਨੇ ਟਰੈਪ ਕੀਤਾ, ਕਾਬੂ ਕੀਤਾ, ਉਹਨਾਂ ਨੂੰ ਲੱਭਿਆ, ਉਹ ਕ੍ਰੈਡਿਟ ਸਾਰਾ ਇਲਿਆਸ ਘੁੰਮਣ ਸਾਹਿਬ ਦਾ। ਤੇ ਦੂਸਰਾ ਬੱਟ ਸਾਹਿਬ ਦਾ, ਜਿਹੜੇ ਹਜੇ ਤੱਕ ਵੀ ਉਹਨਾਂ ਲਈ ਇਹ ਮਹਿਫਲਾਂ ਸਜਾਈ ਬੈਠੇ ਨੇ। ਮੈਂ ਇਹਨਾਂ ਦਾ ਤਹਿ ਦਿਲ ਤੋਂ शुक्रगुजार हाँ। बाजी जो है मलक रानी, नाम उनका बाजी नसीम है, उन्होंने मैनू हुण खास तौर पर टैलीफोन किया सी कि जी तू जाके सब दा पूरी टीम दा पंजाब हाउस से शुक्रिया अदा करना है कि उन्होंने अमीन मलिक साहब दी खास तौर पर बरसी मना रहे हैं। क्योंकि जिंदा तो सब लोगों का करते हैं, लेकिन ये वाकई कि बहुत बड़ा क्रेडिट जाता है उन्होंने पंजाब हाउस से पूरी टीम नू, मुदस्सर साहब, उमन साहब और तमाम दूसरे साथी कि जिन्हों ने दिन मनाया। ਇਕੱਠ ਦੇ ਅਖੀਰ ਉੱਤੇ ਅਮੀਨ ਮਲਕ ਹੋਰਾਂ ਦੀ ਮਗਫਰਤ ਲਈ ਦੁਆ ਕੀਤੀ ਗਈ। ਕੈਮਰਾ ਟੀਮ ਮੁਹੰਮਦ ਸ਼ਹਿਰੀਆਰ ਤੇ ਮੁਹੰਮਦ ਫਾਰੂਕ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ TV, ਲਾਹੌਰ।